ਉਜ਼बिल्लाहिमिनश्शैतानिर्रजीम बिस्मिल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ। ਅੱਜ ਦੇ ਅਸੀਂ ਵਲੌਗ ਦੇ ਵਿੱਚ ਜ਼ਿਕਰ ਕਰਾਂਗੇ ਪਾਕਿਸਤਾਨ ਦੇ ਸਿਆਸੀ ਮੰਜ਼ਰਨਾਮੇ ਦੀ ਕਿ ਜਿਹਦੇ ਵਿੱਚ ਇੱਕ ਡਰਾਮਾਈ ਤਬਦੀਲੀ ਆਈ ਹੈ ਕਿ ਜਿਹੜੇ ਕੁਝ ਦਿਨ ਪਹਿਲੇ ਇੱਕ ਦੂਸਰੇ ਦੇ ਦਸਤੋ ਗਿਰਬਾਨ ਸੀ ਉਹ ਹੁਣ ਮੁਜ਼ਾਕਰਾਤ ਦੀ ਮੇਜ਼ ਤੇ ਬੈਠਣ ਨੂੰ ਤਿਆਰ ਹੋ ਚੁੱਕੇ ਨੇ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਕੀਤੀ ਹੈ ਮੀਰ ਜਮਾਤ ਇਸਲਾਮੀ ਸਰਾजुल हक ने ਤੇ ਉਹਨਾਂ ਤੋਂ ਮੁਲਾਕਾਤ ਤੋਂ ਬਾਅਦ ਸਰਾजुल हक ਸਾਹਿਬ ਜ਼ਮਾਨ ਪਾਰਕ ਵੀ ਗਏ ਨੇ। ਉੱਥੇ ਵੀ ਜਾ ਕੇ ਚੇਅਰਮੈਨ ਤਹਿਰੀਕ ਇਨਸਾਫ ਇਮਰਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਦੋਨਾਂ ਮੁਕਾਮ ਦੇ ਉੱਤੇ ਜਾ ਕੇ ਮੁਲਾਕਾਤਾਂ ਤੋਂ ਬਾਅਦ ਸਰਾजुल हक ਸਾਹਿਬ ਪੁਰ ਉਮੀਦ ਨੇ ਕਿ ਜਿਹੜੇ ਮੁਲਕ ਦੇ ਹਾਲਾਤ ਨੇ ਉਹ ਇਸ ਕਦਰ ਮੁਤਹਮਲ ਨਹੀਂ ਹੈ ਕਿ तमाम ਜਿਹੜੇ ਲੜਾਈਆਂ ਝਗੜੇ ਜਾਂ ਸਿਆਸੀ ਦੁਸ਼ਮਣੀਆਂ ਇੱਕ ਸਾਈਡ ਤੇ ਰੱਖ ਕੇ ਤੇ ਮੁਲਕ ਦੇ ਵਾਸਤੇ ਸੋਚਿਆ ਜਾਵੇ। ਇਸ ਤੋਂ ਪਹਿਲੇ ਵਜ਼ੀਰ ਆਜ਼ਮ ਸਾਹਿਬ ਤੇ ਮੁਸਲਿਮ ਲੀਗ ਨੂਨ ਦੇ ਰਹਿਨੁਮਾ ਬਾਰ-ਬਾਰ ਇਹ ਜ਼ਿਕਰ ਕਰ ਰਹੇ ਸੀ ਕਿ ਮੁਜ਼ਾਕਰਾਤ ਹੋਣੇ ਚਾਹੀਦੇ ਨੇ ਮਗਰ ਮੁਜ਼ਾਕਰਾਤ ਸਿਰਫ ਇਸੇ ਸੂਰਤ ਤੇ ਹੋਣਗੇ ਕਿ ਇਮਰਾਨ ਖਾਨ ਕੋਈ ਸ਼ਰਤ ਨਾ ਰੱਖੇ। ਮਗਰ ਇਹ ਲੱਗ ਇਹ ਰਿਹਾ ਕਿ ਜਿਹੜਾ ਇਸ ਦਫਾ ਜਿਹੜਾ ਇਮਰਾਨ ਖਾਨ ਇੱਕ ਉਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਿ ਉਹ ਆਪਣੇ ਮੌਕਫ ਤੇ ਪਿਛਲੇ 1 ਸਾਲ ਤੋਂ ਖਲੋਤਾ ਸੀ ਕਿ ਸਭ ਤੋਂ ਪਹਿਲੇ ਇਲੈਕਸ਼ਨ ਕਰਵਾਏ ਜਾਣ ਤੇ ਮੈਨੂੰ ਲੱਗ ਹੀ ਰਿਹਾ ਹੈ ਕਿ ਜਿਹੜਾ ਇਸ ਦਫਾ ਜਿਹੜਾ ਸਿਰਫ ਪੰਜਾਬ ਅਸੈਂਬਲੀ ਦਾ ਇਲੈਕਸ਼ਨ ਨਹੀਂ ਹੋਣਗੇ ਬਲਕਿ ਪੂਰੇ ਮੁਲਕ ਦੇ ਵਿੱਚ ਜਿਹੜੇ ਇੱਕੋ ਤਾਰੀਖ ਦੇ ਵਿੱਚ ਇਲੈਕਸ਼ਨ ਹੋਣਗੇ ਤੇ ਇਸ ਦੇ ਨਾਲ ਹੀ ਹਕੂਮਤ ਤੇ ਸਟੈਬਲਿਸ਼ਮੈਂਟ ਉਹ ਇਸ ਟਾਈਮ ਇੱਕ ਹੀ ਪੇਜ ਦੇ ਉੱਤੇ ਨੇ। ਇੱਕ ਤਰਫ ਤਹਿਰੀਕ ਇਨਸਾਫ ਨੂੰ ਮੁਜ਼ਾਕਰਾਤ ਦੀ ਮੇਜ਼ ਦੇ ਉੱਤੇ ਲਿਆਇਆ ਜਾ ਰਿਹਾ ਤੇ ਦੂਸਰੀ ਤਰਫ ਉਹਨਾਂ ਦੇ ਰਹਿਨੁਮਾਵਾਂ ਦੀ ਗ੍ਰਿਫਤਾਰੀਆਂ ਕੀਤੀ ਜਾ ਰਹੀਆਂ ਨੇ। ਕੱਲ ਅਲੀ ਅਮੀਨ ਗੰਡਾਪੁਰ ਦੀ ਸਰਗੋਦਾ ਇੰਸਦਾਦ ਦਹਿਸ਼ਤਗਰਦੀ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਤੇ ਉਹਨਾਂ ਨੂੰ 3 ਰੋਜ਼ਾ ਜਿਸਮਾਨੀ ਰਿਮਾਂਡ ਦੇ ਉੱਤੇ ਬਖਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਸ਼ਾਮ ਗਏ ਇੱਕ ਅਚਾਨਕ ਖਬਰ ਆਂਦੀ ਹੈ ਕਿ ਤਹਿਰੀਕ ਇਨਸਾਫ ਸਿੰਧ ਦੇ ਸਦਰ ਅਲੀ ਜ਼ਾਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਅਗਰ ਤੇ ਹਕੂਮਤ ਦੀ ਨੀਅਤ ਸਾਫ਼ ਹੈ ਅਗਰ तो ਵਾਕਿਆ ਹੀ ਤਹਿਰੀਕ ਇਨਸਾਫ ਦੇ ਨਾਲ ਮੁਜ਼ਾਕਰਾਤ ਕਰਨਾ ਚਾਹੁੰਦੀ ਹੈ ਤੇ ਫਿਰ ਇਹ ਜਿਹੜੀ ਗ੍ਰਿਫਤਾਰੀਆਂ ਨੇ ਇਹਨਾਂ ਨੂੰ ਰੋਕਣੀਆਂ ਪੈਣਗੀਆਂ। ਤੇ ਉਸ ਦੇ ਨਾਲ ਸਾਬਕ ਸਦਰ ਆਸਿਫ ਅਲੀ ਜ਼ਰਦਾਰੀ ਸਾਹਿਬ ਉਹ ਵੀ ਬਾਰ-ਬਾਰ ਇਹ ਕਹਿੰਦੇ ਰਹੇ ਕਿ ਜੀ ਮੁਜ਼ਾਕਰਾਤ ਹੋਣੇ ਚਾਹੀਦੇ ਨੇ ਮਗਰ ਉਹਨਾਂ ਨੇ ਨਹੀਂ ਆਪਣੇ ਤੌਰ ਦੇ ਉੱਤੇ ਮੁxtਲਿਫ ਜਮਾਤਾਂ ਦੇ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਨੇ। ਕੱਲ ਯੂਸਫ ਰਜ਼ਾ ਗਿਲਾਨੀ ਨੇ ਆਪਣੇ ਬਲੋਚਿਸਤਾਨ ਦੇ ਇੱਕ ਸਿਆਸੀ ਪਾਰਟੀ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ ਤੇ ਉਸ ਤੋਂ ਨਾਲ ਹੀ ਜਿਹੜਾ ਇੱਕ ਕੌਮੀ ਮੰਜ਼ਰਨਾਮਾ ਜਿਹੜਾ ਤਬਦੀਲ ਹੁੰਦਾ ਆ ਰਿਹਾ ਹੈ ਜਿਸ ਦੇ ਵਿੱਚ ਇੰਟੈਲੀਜੈਂਸ ਬੇਸਡ ਕਾਰਵਾਈਆਂ ਹੋ ਰਹੀਆਂ ਨੇ ਦਹਿਸ਼ਤਗਰਦੀ ਦੀ ਜਿਹੜੀ ਕਾਰਵਾਈਆਂ ਨੇ ਉਹਨਾਂ ਦਾ ਕੱਲਾ ਕਮਾ ਕਰਨ ਵਾਸਤੇ ਪਾਕ ਫੌਜ ਵੀ ਮੈਦਾਨ ਦੇ ਵਿੱਚ ਆ ਚੁੱਕੀ ਹੈ ਤੇ ਉਸ ਦੇ ਨਾਲ ਹੀ ਇੱਕ ਅਚਾਨਕ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ ਮਜ਼ਹਬੀ ਇੰਤਹਾ ਪਸੰਦੀ ਦੀ। ਕੱਲ ਫੈਸਲਾਬਾਦ ਦੇ ਵਿੱਚ ਇੱਕ ਮਾਲੂਨਾ ਔਰਤ ਨੇ ਝੂਠਾ ਨਬੀ ਦਾ ਹੋਣ ਦਾ ਦਾਅਵਾ ਕੀਤਾ ਹੈ ਤੇ ਉਸ ਦੇ ਅਗਲੇ ਦਿਨ ਜਿਹੜਾ ਫਿਰ ਜੇਲਮ ਗੁਜਰਾਤ ਵਾਲੀ ਸਾਈਡ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੇ ਜਿਹੜੇ ਮਾਮਲਾਤ ਨੇ ਇਹ ਇੱਕ ਮੁਲਕ ਦੇ ਵਿੱਚ ਮਜ਼ਹਬੀ ਜਿਹੜਾ ਇੰਤਸ਼ਾਰ ਦੀ ਤਰਫ ਵੱਧ ਰਹੇ ਨੇ। ਅਗਰ ਤੇ ਸਿਆਸਤਦਾਨ ਚਾਹੁੰਦੇ ਨੇ ਕਿ ਉਹ ਆਪਣਾ ਮੁਲਕ ਵਾਸਤੇ ਤੇ ਕੌਮ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਤੇ ਫਿਰ ਇਹਨਾਂ ਨੂੰ ਇੱਕ ਪੇਜ ਤੇ ਬੈਠਣਾ ਪਏਗਾ। ਇਸ ਦੇ ਨਾਲ ਹੀ ਸ਼ਹਿਬਾਜ਼ ਸ਼ਰੀਫ ਨੇ ਕੱਲ ਇਮਾਮੀਆ ਕਾਨੂੰਨੀ ਦੇ ਵਿੱਚ ਇੱਕ ਤਕਰੀਬ ਤੋਂ ਖਿਤਾਬ ਕਰਦਿਆਂ ਹੋਇਆ ਫਿਰ ਇਹੀ ਇਲਜ਼ਾਮ ਲਗਾਇਆ ਕਿ ਜਿਹੜਾ ਸਾਬਕ ਇਮਰਾਨ ਖਾਨ ਜਿਹੜੇ ਨੇ ਉਹਨਾਂ ਨੇ ਇੱਕ ਦਾਂਦਲੀ ਦੇ ਨਾਲ ਇੱਕ ਆਪਣਾ ਮਨਪਸੰਦ ਸ਼ਖਸ ਦੇ ਤੌਰ ਤੇ ਜਿਹੜਾ ਸੀ ਇਲੈਕਸ਼ਨ ਦੇ ਵਿੱਚ ਲਿਆਂਦਾ ਗਿਆ ਤੇ ਉਹ ਜਿਹੜੇ ਪਿਛਲੇ ਇਲੈਕਸ਼ਨ ਨੇ ਉਹਨੇ ਕਿਹਾ ਜੀ ਧਾਂਦਲੀ ਜ਼ਿਆਦਾ ਸੀ। ਲੋਕ ਅੱਜ ਵੀ ਜਿਹੜਾ ਇਮਰਾਨ ਖਾਨ ਨੂੰ ਜਿਹੜੇ ਨੇ ਪਸੰਦ ਨਹੀਂ ਕਰਦੇ। ਲੋਕ ਨਵਾਜ਼ ਸ਼ਰੀਫ ਤੇ ਉਹਦੇ ਦੌਰ ਨੂੰ ਜਿਹੜਾ ਯਾਦ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਗੌਰਮੈਂਟ ਨੇ ਆਵਾਮ ਨੂੰ ਜਿਹੜੀ ਮਹਿੰਗਾਈ ਦੇ ਵਿੱਚ ਪਿਸ ਰਹੀ ਸੀ ਤੇ ਉਹਨਾਂ ਵਾਸਤੇ ਉਹਨਾਂ ਦੀ ਮੁਸ਼ਕਲਾਤ ਨੂੰ ਹੋਰ ਇਜ਼ਾਫਾ ਕਰ ਦਿੱਤਾ ਹੈ। ਪੈਟਰੋਲੀਅਮ ਦੀ ਕੀਮਤਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ। ਪੈਟਰੋਲੀਅਮ ਦੀ ਜਿਹੜੀ ਕੀਮਤਾਂ ਨੇ ਉਹਨਾਂ ਦੇ ਵਿੱਚ 10 ਰੁਪਏ ਦਾ ਇਜ਼ਾਫਾ ਕੀਤਾ ਹੈ
ਤੇ ਪੈਟਰੋਲ ਜਿਹੜੀ ਨਵੀਂ ਕੀਮਤ ਹੈ ਉਹ 282 ਰੁਪਏ ਹੋ ਚੁੱਕੀ ਹੈ ਤੇ ਇਸ ਦੇ ਚੀਜ਼ਾਂ ਦੀ ਆਵਾਮ ਇੱਕ ਤਰਫ ਕਹਿ ਰਹੇ ਨੇ ਕਿ ਜੀ ਅਸੀਂ ਆਵਾਮ ਨੂੰ ਰਿਲੀਫ ਦੇਣਾ ਚਾਹ ਰਹੇ ਹਾਂ, ਮਗਰ ਉਹ ਆਵਾਮ ਨੂੰ ਰਿਲੀਫ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਚੁੱਕੇ, ਕਿਉਂਕਿ ਸ਼ਹਿਬਾਜ਼ ਸ਼ਰੀਫ ਜਾਣੇ ਜਾਂਦੇ ਸੀ ਇੱਕ ਅੱਛੇ ਐਡਮਿਨਿਸਟ੍ਰੇਟਰ ਦੇ ਤੌਰ ਤੇ। ਪੰਜਾਬ ਦੀ ਹੱਦ ਤੱਕ ਤੇ ਉਹ ਬੜੇ ਕਾਮਯਾਬ ਨਜ਼ਰ ਆਏ, ਮਗਰ ਜਦੋਂ ਦੇ ਵਜ਼ੀਰ ਆਜ਼ਮ ਬਣੇ ਨੇ ਉਹ ਹਜੇ ਤੱਕ ਕੋਈ ਖਾਤਰ ਖਾਹ ਆਵਾਮ ਨੂੰ ਫਾਇਦਾ ਨਹੀਂ ਪਹੁੰਚਾ ਸਕੇ। ਇਸ ਦੇ ਨਾਲ ਹੀ ਬਾਉਸਨ ਫੀਦਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਪੰਜਾਬੀ ਨਿਊਜ਼ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲਿਓ। ਅੱਲਾ ਨਿਗਹਿਬਾਨ।